ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਕੀਤਾ ਆ ਭਈ ਜੇ ਇਰਾਨ ਵਾਲੇ ਸਾਡੀਆਂ ਮੰਗਾਂ ਨਹੀਂ ਮੰਨਦੇ, ਜਿਹੜੀ ਡੈਡਲਾਈਨ ਆ 8 ਵਜੇ ਤਾਈਂ ਈਸਟਰਨ ਟਾਈਮ ਅੱਜ ਦਾ, ਤੇ ਪੂਰੀ ਦੀ ਪੂਰੀ ਜਿਹੜੀ ਸਿਵਲਾਈਜੇਸ਼ਨ ਆ ਉਹ ਮਰ ਜਾਊਗੀ। ਦਾ ਹੋਲ ਸਿਵਲਾਈਜੇਸ਼ਨ ਵਿਲ ਡਾਈ ਟੂਨਾਈਟ। ਤੇ ਇਰਾਨੀਅਨ ਜਿਹੜਾ ਸਰਕਾਰ ਆ, ਉਹਨਾਂ ਨੇ ਆਪਣੇ ਜਿਹੜੇ ਜਿਹੜੇ ਜਵਾਨ ਲੋਕ ਆ, ਉਹਨਾਂ ਨੂੰ ਇਹ ਕਿਹਾ ਆ ਵੀ ਜਿੰਨੇ ਵੀ ਪਾਵਰ ਪਲਾਂਟਸ ਹੈਗੇ ਆ, ਉਹਨਾਂ ਦੇ ਆਲੇ ਦੁਆਲੇ ਹਿਊਮਨ ਚੇਨਸ ਬਣਾ ਲਓ। ਸੋ ਉਹਨਾਂ ਨੇ ਵੀਡੀਓਜ਼ ਵੀ ਜਾਰੀ ਕਰ ਦਿੱਤੀਆਂ ਹੈਗੀਆਂ ਵੀ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਦੇ ਪਾਵਰ ਪਲਾਂਟ ਆ, ਉਹਨਾਂ ਦੇ ਆਲੇ ਦੁਆਲੇ ਉਹਨਾਂ ਨੇ ਲਾਈਨਾਂ ਬਣਾਈਆਂ ਹੋਈਆਂ ਹੈਗੀਆਂ ਵੀ ਉਹ ਕਹਿੰਦੇ ਆ ਵੀ ਅਸੀਂ ਰੈਡੀ ਹੈਗੇ ਆ ਮਰਨ ਦੇ ਲਈ। ਸੋ 8 ਵਜੇ ਦਾ ਈਸਟਰਨ ਸਟੈਂਡਰਡ ਟਾਈਮ, ਜਿਹੜਾ ਸਾਡਾ ਕੈਲੀਫੋਰਨੀਆ ਦਾ 5 ਵਜੇ ਦਾ ਆ, ਇਹ ਟਰੰਪ ਉਹਨਾਂ ਵੱਲੋਂ ਦਿੱਤਾ ਗਿਆ ਆ ਸਟੇਟ ਆਫ ਹਾਰਮੋਜ਼ ਨੂੰ ਓਪਨ ਕਰਨ ਦੇ ਲਈ। ਯੂਐਸ ਤੇ ਇਜ਼ਰਾਈਲ ਨੇ ਜਿਹੜੇ ਸਟ੍ਰਾਈਕ ਕਰਨੇ ਉਹ ਬਹੁਤ ਤੇਜ਼ ਕਰ ਦਿੱਤੇ ਆ। ਇਜ਼ਰਾਈਲ ਵਾਲਿਆਂ ਨੇ ਇਹ ਕਿਹਾ ਆ ਵੀ ਅਸੀਂ ਉਹਨਾਂ ਦੇ ਕਈ ਬ੍ਰਿਜ ਜਿਹੜੇ ਆ ਉਹ ਤੋੜ ਦਿੱਤੇ ਹੈਗੇ ਆ, ਤੇ ਇਹ ਵੀ ਕਿਹਾ ਵੀ ਅਸੀਂ ਇਰਾਨੀਅਨ ਰੇਲਵੇਜ਼ ਤੇ ਬ੍ਰਿਜਸ ਦੇ ਉੱਤੇ ਹੋਰ ਅਟੈਕ ਕਰਨ ਜਾ ਰਹੇ ਆ। ਇਰਾਨ ਦੀ ਸਰਕਾਰ ਨੇ ਕਿਹਾ ਵੀ ਰੇਲਵੇ ਵਿੱਚ ਜਿਹੜਾ ਆ ਸੈਰ ਜਾਂ ਉਹਦੇ ਵਿੱਚ ਟਰੈਵਲ ਨਾ ਕੀਤਾ ਜਾਵੇ। ਯੂਐਸ ਨੇ ਵੀ ਨਵੇਂ ਜਿਹੜੇ ਸਟ੍ਰਾਈਕ ਕਰਨੇ ਸ਼ੁਰੂ ਕਰ ਦਿੱਤੇ ਆ ਆਇਲ ਐਕਸਪੋਰਟ ਹੱਬ ਆਫ ਖਰਗ ਆਈਲੈਂਡ ਦੇ ਵਿੱਚ। 18 ਸਿਵਲੀਅਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਹੁਣ ਮੈਂ ਇਰਾਨ ਨੂੰ ਹੋਰ ਸਮਾਂ ਨਹੀਂ ਦੇਣਾ ਹੈਗਾ, ਅਨਲੈਸ ਕਿ ਉਹ ਡੀਲ ਜਿਹੜੇ ਆ ਅੱਜ ਰਾਤ ਦੇ 8 ਵਜੇ ਤੱਕ ਬਣਾ ਲੈਣ। ਤੇ ਹਾਲਾਂਕਿ ਕਹਿੰਦੇ ਮੈਨੂੰ ਲੱਗਦਾ ਆ ਵੀ ਉਹ ਗੁੱਡ ਫੇਥ ਦੇ ਵਿੱਚ ਨੈਗੋਸ਼ੀਏਟ ਕਰ ਰਹੇ ਹੈਗੇ ਆ। ਤਹਿਰਾਨ ਨੇ ਜਿਹੜਾ 15 ਪੁਆਇੰਟ ਦਾ ਪ੍ਰਪੋਜ਼ਲ ਦਿੱਤਾ ਸੀ, ਇਰਾਨ ਨੂੰ ਜਿਹੜਾ ਦਿੱਤਾ ਗਿਆ ਸੀ, ਉਹਦੇ 'ਚ ਉਹ ਐਗਰੀ ਨਹੀਂ ਕਰਦੇ ਹੈਗੇ। ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਉਹਨਾਂ ਨੇ 8 ਦੇ ਕਰੀਬ ਜਿਹੜੇ ਇਰਾਨ ਦੇ ਬ੍ਰਿਜ ਹੈਗੇ ਆ, ਉਹ ਨਵੇਂ ਸਟ੍ਰਾਈਕ ਦੇ ਵਿੱਚ ਤੋੜ ਦਿੱਤੇ ਹੈਗੇ ਆ, ਜਿਹਦੇ ਵਿੱਚ ਤਹਿਰਾਨ, ਕਰਾਜ, ਤੈਬਰੇਜ਼, ਕਾਸ਼ਾਨ, ਕੁਆਮ, ਇਹ ਕਰਕੇ ਜਿਹੜੇ ਸ਼ਹਿਰ ਆ, ਇਹਨਾਂ ਦੇ ਵਿੱਚ ਇਹ ਵੱਡੇ-ਵੱਡੇ ਬ੍ਰਿਜ ਸੀਗੇ। ਇਜ਼ਰਾਈਲ ਦੀ ਡਿਫੈਂਸ ਫੋਰਸਿਸ ਨੇ ਇਹ ਕਿਹਾ ਵੀ 10 ਘੰਟੇ ਪਹਿਲਾਂ ਜਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਡੈਡਲਾਈਨ ਆ, ਉਹ ਤੋਂ ਪਹਿਲਾਂ ਜਿਹੜੇ ਅਟੈਕ ਕੀਤੇ ਹੈਗੇ ਆ। ਇਰਾਨੀਅਨ ਸਟੇਟ ਮੀਡੀਆ ਨੇ ਜਿਹੜੀਆਂ ਵੀਡੀਓਜ਼ ਜਾਰੀ ਕਰ ਦਿੱਤੀਆਂ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਾਵਰ ਪਲਾਂਟਸ ਦੇ ਆਲੇ ਦੁਆਲੇ ਇਕੱਠੇ ਹੋਏ ਆ ਵੀ ਜੇ ਉੱਥੇ ਬੰਬਾਰਡ ਕੀਤੀ ਤਾਂ ਅਸੀਂ ਮਰਨ ਦੇ ਲਈ ਤਿਆਰ ਹੈਗੇ ਆ। ਤੇ ਇਰਾਨ ਵਾਲਿਆਂ ਨੇ ਦੁਬਾਰਾ ਕੀ ਫੇਰ ਥ੍ਰੈਟ ਜਾਰੀ ਕਰਤੀ ਆ ਵੀ ਅਸੀਂ ਮਿਡ ਈਸਟ ਦੇ ਵਿੱਚ ਜਿਹੜਾ ਆ ਹੋਰ ਆਪਾਂ ਵੀ ਅਸੀਂ ਅਟੈਕ ਕਰਾਂਗੇ, ਖਾਸ ਕਰਕੇ ਜਿਹੜੀਆਂ ਸ਼ਿਪਿੰਗ ਲੇਨਸ ਹੈਗੀਆਂ ਬਾਵੇ ਮੈਂਡੇਵ ਸਟ੍ਰੇਟ ਕਰਕੇ, ਜੋ ਉੱਥੋਂ ਦੀ ਸ਼ਿਪਿੰਗ ਦਾ ਏਰੀਆ ਹੈਗਾ ਆ। ਸੋ ਸਿਚੁਏਸ਼ਨ ਬਹੁਤ ਹੀ ਟੈਂਸ ਹੈਗੀ ਆ ਰਾਈਟ ਨਾਓ, ਤੇ ਕਿਸੇ ਟਾਈਮ ਵੀ ਬਹੁਤ ਵੱਡਾ ਜਿਹੜਾ ਅਟੈਕ ਆ ਉਹ ਇਰਾਨ ਦੇ ਉੱਤੇ ਹੋ ਸਕਦਾ ਹੈ। ਜੀ, ਇਸ ਦੀ ਜਵਾਬ ਦੇ ਵਿੱਚ IRGC ਵਾਲੇ ਵੀ ਘੱਟ ਨਹੀਂ ਆ, ਉਹਨਾਂ ਨੇ ਵੀ ਇਦਾਂ ਦੀ ਹੀ ਜਿਹੜੀ ਚੇਤਾਵਨੀ ਆ, ਉਹ ਕਹ ਲਓ ਵੀ ਧਮਕੀ ਦਿੱਤੀ ਆ। ਧਮਕੀ ਨੂੰ ਧਮਕੀ ਜਿਹੜੀ ਉਹ ਜਵਾਬ ਮਿਲ ਰਿਹਾ ਆ। ਪਹਿਲਾਂ ਤਾਂ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਮਜ਼ਾਕ ਬਣਾਇਆ, ਜਿਹੜੀ ਈਰਾਨ ਦੀ ਐਮਬੈਸੀ ਆ, ਉਹਨਾਂ ਨੇ ਟਵੀਟ ਦੇ ਜਵਾਬੀ ਟਵੀਟ 'ਚ ਕਿਹਾ ਵੀ ਤੁਸੀਂ 1 ਵਜੇ ਕਰ ਸਕਦੇ ਆ, ਤੁਸੀਂ 2 ਵਜੇ ਕਰ ਸਕਦੇ ਆ। ਸੋ ਟਰੰਪ ਹੋਣਾ ਦੀ ਇਸ ਧਮਕੀ ਨੂੰ ਉਹ ਮਜ਼ਾਕੀਆ ਰੂਪ ਦੇ ਵਿੱਚ ਵੀ ਜਵਾਬ ਜਿਹੜਾ ਦੇ ਰਹੇ ਸੀ। ਦੂਜਾ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਈਰਾਨ ਦੀ ਜਿਹੜੀ IRGC ਉਹਨਾਂ ਨੇ ਇਹ ਕਿਹਾ ਵੀ ਅਸੀਂ ਆਊਟਸਾਈਡ ਦਾ ਰੀਜਨ ਰਿਸਪੌਂਡ ਕਰਾਂਗੇ, ਤੇ US ਤੇ ਉਹਦੇ ਜਿਹੜੇ ਸਾਥੀ ਆ ਉਹਨਾਂ ਨੂੰ ਤੇਲ ਤੇ ਜਿਹੜੀ ਗੈਸ ਆ ਉਸ ਤੋਂ ਬੇਸਿਕਲੀ ਨੱਪ ਦੇਵਾਂਗੇ, ਵਿਲ ਡਿਪਰਾਈਵ ਇਟ ਆਫ। ਕਹਿੰਦੇ ਵੀ ਕਈ ਸਾਲਾਂ ਦੇ ਲਈ ਵੀ ਜੇ US ਨੇ ਰੈੱਡ ਲਾਈਨ ਜਿਹੜੀ ਉਹ ਕ੍ਰਾਸ ਕੀਤੀ ਤੇ ਸਿਵਿਲੀਅਨ ਫੈਸਿਲਿਟੀਜ਼ ਨੂੰ ਅਟੈਕ ਕੀਤਾ, ਇਹਨਾਂ ਦੇ ਕੋਲ ਕੈਪੇਬਿਲਿਟੀ ਹੈਗੀ ਆ, ਨਹੀਂ ਹੈਗੀ ਆ, ਕਿਵੇਂ ਆ, ਇਹ ਦੇਖਣ ਵਾਲੀ ਗੱਲ ਆ। ਹੁਣ ਸਿਵਲਾਈਜੇਸ਼ਨ ਨੂੰ ਉਡਾਉਣ ਵਾਲੀ ਗੱਲ ਦੇ ਉੱਤੇ ਲੋਕਾਂ ਦੇ ਮਨ 'ਚ ਇਹ ਟੈਨਸ਼ਨ ਆ ਵੀ ਕਿਤੇ ਨਿਊਕਲੀਅਰ ਬੰਬ ਸੁੱਟਣ ਵਾਲੀ ਗੱਲ ਤਾਂ ਨਹੀਂ ਸੋਚ ਰਹੇ ਰਾਸ਼ਟਰਪਤੀ ਟਰੰਪ, ਵੀ ਉਹ ਬਿਲਕੁਲ ਹੀ ਤਹਿਸ-ਨਹਿਸ ਮੁਲਕ ਨੂੰ ਹੀ ਜਿਹੜਾ ਉਹ ਕਰ ਦੇਣਾ ਆ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਉਹ ਖਾਸੀ ਬਣੀ ਪਈ ਆ। ਉਧਰ ਜਿਹੜੇ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਕਿਹਾ ਵੀ ਜਿਹੜਾ ਈਰਾਨ ਆ ਉਹ ਐਕਟਿਵ ਤੇ ਵਿਲਿੰਗ ਪਾਰਟਿਸਿਪੈਂਟ ਆ ਇਸ ਟਾਈਮ ਨੈਗੋਸ਼ੀਏਸ਼ਨ 'ਚ। ਹੁਣ ਈਰਾਨ ਵਾਲੇ ਉਦਾਂ ਹੀ ਦੂਰੋਂ ਹੀ ਜਿਹੜੀਆਂ ਉਹ ਭੜਕਾਂ ਮਾਰਨ ਦੇ ਆ, ਲੋਕਾਂ ਨੂੰ ਆਪਣਿਆਂ ਨੂੰ ਦਿਖਾਉਣ ਦੇ ਲਈ ਜੀ ਅੰਦਰ ਖਾਤੇ ਗੱਲਬਾਤ ਕਰ ਰਹੇ ਆ। ਇਹ ਸਿਚੁਏਸ਼ਨ ਵੀ ਜਿਹੜੀ ਉਹ ਚੱਲ ਰਹੀ ਹੋ ਸਕਦੀ ਹੈਗੀ ਆ। ਸੋ ਇਹ ਕਹਿ ਲਓ ਵੀ ਭਾਮੜ ਜਿਹੜੇ ਆ ਉਹ ਮੱਚ ਸਕਦੇ ਨੇ। ਆਲਰੇਡੀ ਇਹ ਨਹੀਂ ਆ ਵੀ ਭਾਮੜ ਨਹੀਂ ਮਚੇ ਹੋਏ, ਪਰ ਉਸ ਤੋਂ ਵੀ ਜ਼ਿਆਦਾ ਜਿਹੜੀ ਸਿਚੁਏਸ਼ਨ ਮਾੜੀ ਜਿਹੜੀ ਉਹ ਬਣ ਸਕਦੀ ਆ।
ਇਹਦੇ ਬਾਰੇ ਜਿਸ ਤਰੀਕੇ ਦੀ ਜਿਹੜੀ ਬਹੁਤ ਜ਼ਿਆਦਾ ਤੱਤੀ ਬਿਆਨਬਾਜ਼ੀ ਆ ਉਹ ਹੋ ਰਹੀ ਆ, ਪੂਰੀ ਦੀ ਪੂਰੀ ਸੱਭਿਅਤਾ ਖਤਮ ਕਰਨ ਦਾ ਜਿਹੜਾ ਧਮਕੀ ਆ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਜਿਹੜੀ ਉਹ ਦੇ ਦਿੱਤੀ ਆ। ਈਰਾਨ ਵਾਲੇ ਕਹਿੰਦੇ ਵੀ ਅਸੀਂ ਆਉਂਦੇ ਕਈ ਸਾਲਾਂ ਦੇ ਲਈ ਤੇਲ ਤੇ ਗੈਸ ਵਾਲੀਆਂ ਚੀਜ਼ਾਂ ਨੂੰ ਉੱਥੇ ਤਬਾਹ ਕਰ ਦੇਵਾਂਗੇ, ਵੀ ਅਮਰੀਕਾ ਦੇ ਸਾਥੀਆਂ ਨੂੰ ਜਿਹੜੀਆਂ ਚੀਜ਼ਾਂ ਸਹੂਲਤਾਂ ਜਿਹੜੀਆਂ ਉਹ ਨਾ ਮਿਲ ਸਕਣ। ਉਧਰ ਇਰਾਕ ਦੇ ਵਿੱਚੋਂ ਇਹ ਰਿਪੋਰਟ ਆ ਰਹੀ ਆ ਵੀ ਉੱਥੇ ਦਾ ਜਿਹੜਾ ਹਿਜ਼ਬੁੱਲਾ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਯੂਐਸ ਦਾ ਜਰਨਲਿਸਟ ਸ਼ੈਲੀ ਕਿਟਲਸਨ, ਜਿਸ ਨੂੰ ਕਿਡਨੈਪ ਕਰਕੇ ਉਹਨਾਂ ਨੇ ਰੱਖਿਆ ਹੋਇਆ ਸੀ ਹਿਜ਼ਬੁੱਲਾ ਵਾਲਿਆਂ ਨੇ, ਉਸ ਨੂੰ ਛੱਡਣ ਦੇ ਲਈ ਉਹ ਮੰਨ ਗਏ ਨੇ। ਕਹਿੰਦੇ ਵੀ ਉਸ ਨੂੰ ਹੁਣ ਅਸੀਂ ਰਿਲੀਜ਼ ਕਰਾਂਗੇ ਤੇ ਕਹਿੰਦੇ ਵੀ ਉਸ ਨੂੰ ਆਜ਼ਾਦ ਕਰ ਦਿੱਤਾ ਜਾਊਗਾ। ਯੂਐਸ ਦੇ ਜਿਹੜੇ ਜਰਨਲਿਸਟ ਸ਼ੈਲੀ ਕਿਟਲਸਨ ਨੂੰ, ਜਿਸ ਨੂੰ ਬਗਦਾਦ ਦੇ ਵਿੱਚ, ਇਰਾਕ ਬਗਦਾਦ ਦੇ ਵਿੱਚ ਮਾਰਚ ਮਹੀਨੇ ਦੇ ਅਖੀਰ ਦੇ ਵਿੱਚ ਕਿਡਨੈਪ ਕੀਤਾ ਗਿਆ ਸੀ। ਰॉयਟਰਸ ਜਿਹੜਾ ਇਸ ਮੌਕੇ ਇਹ ਜਿਹੜੀ ਰਿਪੋਰਟਿੰਗ ਨਾਲ ਦੇ ਨਾਲ ਕਰ ਰਿਹਾ ਹੈਗਾ ਆ। ਸੋ ਹਰਜੋਤ ਸਿੰਘ ਜੀ, ਈਵਨ ਅਮਰੀਕਾ ਵਾਲੇ ਇਹ ਪੀਸ ਉਹਦੇ ਨਾਲ ਕਰਦੇ ਆ ਜਾਂ ਨਹੀਂ ਕਰਦੇ, ਉਹਦੇ ਵਿੱਚ ਇੱਕ ਜਿਹੜੀ ਕੜੀ ਇਜ਼ਰਾਈਲ ਵਾਲੀ ਆ ਨਾ, ਉਹਦੇ ਤੇ ਕਿਸੇ ਨੂੰ ਵੀ ਭਰੋਸਾ ਨਹੀਂ ਹੈਗਾ। ਜੇ ਟਰੰਪ ਹੁਣੀ ਇਹ ਕਰ ਵੀ ਲੈਂਦੇ ਆ, ਮੰਨ ਲਓ ਵੀ ਇਹ ਸਾਰੀ ਚੀਜ਼ ਦੇ ਵਿੱਚ, ਤਾਂ ਇਜ਼ਰਾਈਲ ਵਾਲੇ ਇਸ ਪੀਸ ਨੂੰ ਜਾਂ ਸੀਜ਼ ਫਾਇਰ ਨੂੰ ਜਾਂ ਪੀਸ ਟਾਕਸ ਨੂੰ ਸਿਰੇ ਚੜ੍ਹਨ ਦੇਣਗੇ ਜਾਂ ਨਹੀਂ, ਇਹਦੇ ਬਾਰੇ ਕੋਈ ਗਰੰਟੀ ਨਹੀਂ ਆ। ਉਧਰ ਸਾਊਦੀ ਅਰੇਬੀਆ ਵਾਲੇ ਵੀ ਟਰੰਪ ਹੁਣਾਂ ਨੂੰ ਪੂਰਾ ਪੰਪ ਚਾੜ ਰਹੇ ਆ, ਇਹ ਕਹਿ ਕੇ ਵੀ ਭਾਈ ਤੁਸੀਂ ਈਰਾਨ ਨੂੰ ਬਿਲਕੁਲ ਹੁਣ ਖਤਮ ਜਿਹੜਾ ਉਹ ਕਰ ਦਿਓ। ਟਰੰਪ ਹੁਣਾਂ ਦੇ ਉਲਟ ਅਮਰੀਕਾ ਦੇ ਵਿੱਚ ਖਾਸੀ ਜਿਹੜੀ ਆਵਾਜ਼ ਉੱਠ ਰਹੀ ਹੈ। ਕਿਸੇ ਟਾਈਮ ਦੇ ਉੱਤੇ ਉਹਨਾਂ ਦੇ ਵੱਡੇ ਸਮਰਥਕ ਰਹੇ, ਉਹ ਇਹ ਕਹਿ ਰਹੇ ਆ ਵੀ ਟਰੰਪ ਇਸ ਟਾਈਮ ਕੰਟਰੋਲ 'ਚ ਬਿਲਕੁਲ ਨਹੀਂ ਆ ਤੇ ਇਸ ਨੂੰ ਇਸਦੇ ਅਹੁਦੇ ਤੋਂ ਜਿਹੜਾ ਉਹ ਲਾਹ ਦੇਣਾ ਚਾਹੀਦਾ ਆ। ਵੀ 25th ਅਮੈਂਡਮੈਂਟ ਦੀ ਜਿਹੜੇ ਕਈ ਲੋਕ ਗੱਲ ਕਰ ਰਹੇ ਆ ਵੀ ਮੈਂਟਲੀ ਠੀਕ ਨਹੀਂ ਆ, ਵੀ ਈਸਟਰ ਵਾਲੇ ਦਿਨ ਜਿਸ ਤਰੀਕੇ ਦੀ ਇਹਨਾਂ ਦੀ ਬਿਆਨਬਾਜ਼ੀ ਦਿੱਤੀ ਹੈ, ਤੇ ਈਵਨ ਆਹ ਵਾਲੇ ਬਿਆਨ ਨੂੰ ਜਿਹੜਾ ਉਹ ਲੈ ਕੇ ਵੀ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਖਤਮ ਕਰ ਦੇਣਾ। ਹਰਜੋਤ ਸਿੰਘ ਜੀ, ਇਦਾਂ ਦੀ ਬਿਆਨਬਾਜ਼ੀ ਆਪਾਂ ਬਹੁਤ ਘੱਟ ਸੁਣੀ ਆ। ਕੋਈ ਵੀ ਪੋਲੀਟੀਕਲ ਸਿਆਸਤ ਵਾਲਾ ਜਿਹੜਾ ਹੋਵੇ ਵੀ ਉਹ ਇੱਕ ਫ੍ਰੀ ਵਰਲਡ ਦਾ ਜਿਹੜਾ ਲੀਡਰ ਆ ਉਹ ਇਸ ਤਰੀਕੇ ਦੇ ਨਾਲ ਕਹਿ ਰਿਹਾ ਹੋਵੇ ਦੂਜੇ ਮੁਲਕ ਨੂੰ ਵੀ ਤੁਹਾਡੀ ਅਸੀਂ ਸੱਭਿਅਤਾ ਹੀ ਜਿਹੜੀ ਉਹ ਪੂਰੀ ਖਤਮ ਜਿਹੜੀ ਉਹ ਕਰ ਦੇਵਾਂਗੇ। ਗੁੱਸਾ ਉਹ ਸਾਰੀਆਂ ਚੀਜ਼ਾਂ ਆ। ਕਹਿੰਦੇ ਜੀ 47 ਸਾਲਾਂ ਤੋਂ ਈਰਾਨ ਨੇ ਸਾਡੇ ਨਾਲ ਹਮੇਸ਼ਾ ਧੋਖਾ ਹੀ ਕੀਤਾ ਆ ਤੇ ਇਹਨਾਂ ਨੇ ਸਾਡੇ ਬੰਦੇ ਜਿਹੜੇ ਉਹ ਬਹੁਤ ਮਾਰੇ ਆ ਤੇ ਅਮਰੀਕਾ ਦੇ ਹਮੇਸ਼ਾ ਉਲਟ ਚੱਲਦੇ ਰਹੇ ਆ, ਤੇ ਅੱਜ ਕਹਿੰਦੇ ਵੀ ਸਾਰਾ ਕੁਛ ਇਸ ਚੀਜ਼ ਨੂੰ ਖਤਮ ਕਰ ਦਿੱਤਾ ਜਿਹੜਾ ਉਹ ਜਾਊਗਾ। ਸੋ ਉਧਰ ਈਰਾਨ ਵਾਲੇ ਵੀ ਪੱਤੇ ਫੋਲਡ ਨਹੀਂ ਕਰ ਰਹੇ, ਇਹ ਵੀ ਨਹੀਂ ਕਰ ਰਹੇ, ਤੇ ਇਹਦੇ ਨਾਲ ਅੱਗੇ ਕੀ ਬਣੂਗਾ। ਹੁਣ ਹਰਜੋਤ ਸਿੰਘ ਜੀ, ਜਿਹੜੇ ਈਰਾਨੀ ਰਜੀਮ ਦੇ ਉਲਟ ਹੋਣਗੇ ਲੋਕ, ਉਹ ਵੀ ਬੜੇ ਆਪਣੇ ਆਪ ਨੂੰ ਫਸੇ ਮਹਿਸੂਸ ਕਰਦੇ ਹੋਣਗੇ ਵੀ ਸਾਨੂੰ ਤਾਂ ਆਜ਼ਾਦ ਕਰਾਉਣਾ ਸੀਗਾ, ਇਹ ਹੁਣ ਸਾਡੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਬੰਬ ਸਿੱਟਣਗੇ, ਸਾਡੀ ਸਾਰੀ ਸੱਭਿਅਤਾ ਖਤਮ ਕਰਨ ਦੀ ਜਿਹੜੀ ਗੱਲ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਸਿਚੁਏਸ਼ਨ ਹੁਣ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਗੱਲ ਬਣੂਗੀ। ਇਹ ਇੱਥੇ ਤਾਂ ਇਹ ਗੱਲ ਤਾਂ ਕਹਿਣੀ ਪਊਗੀ ਵੀ ਜਿੱਥੇ ਉਹ ਇਹ ਬਿਆਨ ਦੇ ਰਹੇ ਸੀ ਪਹਿਲਾਂ ਵੀ ਭਾਈ ਤੁਸੀਂ ਆਪਣੇ ਥਾਣਿਆਂ ਤੇ ਕਬਜ਼ਾ ਕਰ ਲਓ, ਤੁਸੀਂ ਪ੍ਰੋਟੈਸਟ ਕਰੀ ਚਲੋ, ਅਸੀਂ ਆ ਰਹੇ ਹਾਂ ਤੁਹਾਡੀ ਮਦਦ ਦੇ ਲਈ, ਤੇ ਹੁਣ ਕਹਿੰਦੇ ਵੀ ਅਸੀਂ ਛੱਡਣਾ ਹੀ ਕੱਖ ਨਹੀਂ ਆ। ਸੋ ਬਚਾਉਣਾ ਕਿਹਨੂੰ ਆ ਉੱਥੇ? ਜਿਹੜੇ ਪ੍ਰੋਟੈਸਟਰਸ ਦੇ ਨਾਂ ਦੇ ਉੱਤੇ ਇਹ ਜਿਹੜੀ ਲੜਾਈ ਸ਼ੁਰੂ ਹੋਈ ਆ, ਰਜੀਮ ਨੂੰ ਜਿਹੜਾ ਉਹ ਚੇਂਜ ਕਰਨ ਵਾਲੀ ਚੀਜ਼ ਦੇ ਉੱਤੇ ਲੜਾਈ ਸ਼ੁਰੂ ਹੋਈ ਆ, ਸੋ ਉਹਦੇ ਵਿੱਚ ਬਚਣਾ ਕੀ ਆ? ਸੋ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਕਿ ਵਾਕਈ ਟਰੰਪ ਕੰਟਰੋਲ 'ਚ ਨੇ ਇਸ ਲੜਾਈ ਦੇ ਜਾਂ ਨਹੀਂ, ਇਸ ਨੂੰ ਲੈ ਕੇ ਜਿਹੜੇ ਹੁਣ ਕਾਫੀ ਜ਼ਿਆਦਾ ਜਿਹੜੇ ਸਵਾਲ ਆ ਉਹ ਉੱਠ ਰਹੇ ਹੈਗੇ ਆ। ਬਿਲਕੁਲ। ਸੋ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਇਹ ਬਿਆਨ ਵੀ ਈਰਾਨ ਦੀ ਪੂਰੀ ਜਿਹੜੀ ਸਭਿਅਤਾ ਆ ਉਸ ਨੂੰ ਅੱਜ ਰਾਤ ਨੂੰ ਅਸੀਂ ਮਾਰ ਦੇਣਾ ਆ ਤੇ ਮੁੜ ਕੇ ਵਾਪਸ ਨਹੀਂ ਆ ਸਕਦੀ। ਹਾਲਾਂਕਿ ਕਹਿੰਦੇ ਉਹ ਮੈਂ ਚਾਹੁੰਦਾ ਆ ਵੀ ਅਜਿਹਾ ਨਾ ਹੋਵੇ ਤੇ ਸ਼ਾਇਦ ਨਾ ਹੀ ਹੋਵੇਗਾ। ਪਰ ਇਹ ਧਮਕੀ ਜਿਹੜੀ ਆ ਜੇ ਹੁੰਦੀ ਆ, ਤੁਸੀਂ ਦੇਖੋ ਵੀ ਜਿਹੜੇ ਲੋਕ ਉੱਥੇ ਰਹਿ ਰਹੇ ਆ, ਆਮ ਲੋਕ ਜਿਨ੍ਹਾਂ ਦਾ ਕਿਸੇ ਪੋਲੀਟਿਕਸ ਨਾਲ ਲੈਣਾ ਦੇਣਾ ਨਹੀਂ, ਜਿਨ੍ਹਾਂ ਦਾ ਈਰਾਨ ਦੇ ਲੀਡਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਕਿੱਦਾਂ ਰਹਿੰਦੇ ਹੋਊਗੇ, ਹਨਾ? ਉਹਨਾਂ ਦੇ ਕਾਰੋਬਾਰ, ਘਰ, ਪਰਿਵਾਰ, ਵੀ ਜਦੋਂ ਲੱਗੇ ਵੀ ਪਤਾ ਨਹੀਂ 8 ਘੰਟਿਆਂ 'ਚ ਕਰੇ ਸਾਰੇ ਅਸੀਂ ਮਰ ਜਾਵਾਂਗੇ, ਕੀ ਹੋਊਗਾ? ਫੌਜੀ ਨਿਸ਼ਾਨੇ ਤੇ ਲੀਡਰਸ਼ਿਪ ਜੰਗ ਵਿੱਚ ਕਹਿੰਦੇ ਨੁਕਸਾਨੇ ਜਾਂਦੇ ਆ, ਪਰ ਆਮ ਲੋਕਾਂ ਦਾ ਕੀ ਕਸੂਰ ਹੁੰਦਾ? ਬੰਬ ਨੇ ਜਦੋਂ ਡਿੱਗਣਾ ਆ, ਉਹਨੇ ਇਹ ਨਹੀਂ ਦੇਖਣਾ ਵੀ ਕਿਹੜਾ ਬੰਦਾ ਇਰਾਨੀ ਹਾਕਮਾਂ ਦੇ ਹੱਕ 'ਚ ਆ ਤੇ ਕਿਹੜਾ ਇਰਾਨੀ ਹਾਕਮਾਂ ਦੇ ਵਿਰੋਧ 'ਚ ਆ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਆ। ਸੋ ਦੁਨੀਆ ਭਰ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਕਹਿੰਦੇ ਵੀ ਇਸ ਟਾਈਮ ਬੋਲਣਾ ਚਾਹੀਦਾ, ਤੇ ਨਹੀਂ ਤਾਂ ਫਿਰ ਇਨਸਾਨੀਅਤ ਦਾ ਘਾਣ ਹੋਊਗਾ ਤੇ ਉਹਦੇ ਦੋਸ਼ੀ ਅਸੀਂ ਵੀ ਖੁਦ ਹੋਵਾਂਗੇ। ਇਹਦਾ ਅਮਰੀਕਾ ਦਾ ਵਿਰੋਧ ਨਹੀਂ ਹੈ, ਅਸੀਂ ਅਮਰੀਕਨ ਆ, ਅਮਰੀਕਾ ਦੇ ਨਾਲ ਆ, ਅਮਰੀਕਾ ਦੀ ਮਿਲਟਰੀ ਦੇ ਨਾਲ ਆ, ਪਰ ਜਿਹੜਾ ਡਿਸੀਜਨ ਆ ਉਹ ਤੁਸੀਂ ਦੇਖਿਆ ਹੀ ਆ ਪਿਛਲੇ ਦਿਨਾਂ 'ਚ ਕਿੰਨੇ ਮਿਲੀਅਨ ਲੋਕਾਂ ਨੇ ਜਿਹੜੇ ਆ ਜੰਗ ਦੇ ਉਲਟ ਜਿਹੜਾ ਆ
ਉਹ ਵਿਰੋਧ ਕੀਤਾ ਸੀ ਪਿਛਲੇ ਵੀਕਐਂਡ ਦੇ ਦੌਰਾਨ, ਲੱਖਾਂ ਮਿਲੀਅਨਸ ਆਫ ਲੋਕਾਂ ਨੋ ਨੇ। ਕਿੰਗਸ ਰੈਲੀਆਂ ਕਿੰਨੀਆਂ ਤੇ ਹੋਈਆਂ। ਹਾਂ, ਸੋ ਇਹ ਆਪਾਂ ਨੂੰ ਐਜ਼ ਏ ਸਿੱਖ ਹੋਣ ਦੇ ਨਾਤੇ, ਚਾਹੇ ਆਪਾਂ ਅਮਰੀਕਨ ਸਿੱਖ ਹਾਂ, ਜੇ ਕਿਤੇ ਵੀ ਲੋਕਾਂ ਦਾ ਘਾਣ ਹੁੰਦਾ ਹੈਗਾ ਆ, ਸਾਨੂੰ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਆ। ਨਹੀਂ ਤਾਂ ਜਦੋਂ ਜਿਹੜੇ ਸਾਡੇ ਦੁਸ਼ਮਣ ਸਾਨੂੰ ਮਾਰਨਗੇ, ਤੇ ਫਿਰ ਅਸੀਂ ਕਿਹੜੇ ਮੂੰਹ ਦੇ ਨਾਲ ਜਿਹੜਾ ਵਿਰੋਧ ਕਰਾਂਗੇ। ਹੁਣ ਸੋ ਕੱਲ ਨੂੰ ਉਹ ਵੀ ਹਾਂਜੀ, ਕਹਿਣ ਵੀ ਇਹਨਾਂ ਦੀ ਸੱਭਿਅਤਾ ਅਸੀਂ ਖਤਮ ਕਰ ਦੇਣੀ ਜੀ। ਚਾਹੁੰਦੇ ਹਾਂ। ਸੋ ਉਹ ਇਹ ਨਹੀਂ ਆ ਵੀ ਉਹ ਛੋਟੀ-ਛੋਟੀ ਚੀਜ਼ ਦੇ ਨਾਲ ਨਹੀਂ ਕਰ ਰਹੇ ਹੋਣਗੇ, ਉਹ ਕਰ ਵੀ ਰਹੇ ਆ। ਪਰ ਉਹ ਕਹਿਣ ਵੀ ਸਾਰਾ ਕੁਛ ਅਸੀਂ ਤਬਾਹ ਹੀ ਕਰ ਦੇਵਾਂਗੇ, ਫਿਰ ਗੱਲਬਾਤ, ਟੇਬਲ ਟਾਕ ਜਾਂ ਸੰਘਰਸ਼ ਉਹ ਤਾਂ ਵਿੱਚ ਹੀ ਰਹਿ ਜਾਂਦੀਆਂ ਗੱਲਾਂ। ਸੋ ਵਾਹਿਗੁਰੂ ਅੱਗੇ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ, ਕਿਤੇ ਵੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਜਿਹੜੇ ਇਨੋਸੈਂਟ ਲੋਕ ਆ, ਉਹ ਕਿਤੇ ਵੀ ਮਾਰੇ ਨਹੀਂ ਜਾਣੇ ਹੁਣ ਤੁਸੀਂ ਚਾਹੀਦੇ ਦੇਖ ਹੈਗੇ। ਲਓ ਯੂਕਰੇਨ 'ਚ ਕਿੰਨੇ ਮਰੇ ਆ। ਜੀ, ਰੂਸ ਨੇ 4 ਸਾਲ ਹੋ ਗਏ ਆ ਵੀ ਉੱਥੇ ਅਤਿਆਚਾਰ ਦੀ ਹੱਦ ਮੁਕਾਈ ਪਈ ਆ। ਰੂਸ ਦੇ ਵੀ ਕਿੰਨੇ ਫੌਜੀ ਮਰੇ ਉਹਨਾਂ ਆ। ਦੇ ਵੀ ਕਿੰਨੇ ਜਿਹੜੇ ਉਹ ਮਰੇ ਹੋਣਗੇ, ਵੀ ਉਹ ਤੁਸੀਂ ਦੇਖ ਲਓ। ਇਹ ਉਦਾਂ ਇਹੀ ਮੁਲਕ ਆ ਇਰਾਨ ਵਰਗੇ, ਤੇ ਉਹ ਪੂਰਾ ਸਪੋਰਟ ਕਰਦੇ ਰਹੇ ਆ। ਇਹਨਾਂ ਨੇ ਡਰੋਨ ਉੱਥੇ ਘੱਲਦੇ ਰਹੇ ਆ। ਉਹ ਨਾਰਥ ਕੋਰੀਆ ਵਾਲਾ ਵੀ ਆ, ਉਹ ਹੁਣ ਥੋੜਾ ਜਿਹਾ ਪਿੱਛੇ ਹਟਿਆ ਆ। ਇਹ ਸਾਰੀ ਜਿਹੜੀ ਉਹ ਚੀਜ਼ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਇਹ ਬਿਆਨ ਬਹੁਤ ਖਤਰਨਾਕ ਹੁੰਦੇ ਆ ਹਰਜੋਤ ਸਿੰਘ ਜੀ। ਪੂਰੀ ਸੱਭਿਅਤਾ ਖਤਮ ਕਰਨ ਵਾਲੀ ਜਿਹੜੀ ਗੱਲ ਆ, ਤੁਸੀਂ ਰਜੀਮ ਚੇਂਜ ਦੀ ਗੱਲ ਕਰ ਲਓ, ਉਹਨਾਂ ਦੇ ਯੂਰੇਨੀਅਮ ਵਾਲੀ ਗੱਲ ਕਰ ਲਓ, ਉਹ ਇੱਕ ਡਿਫਰੈਂਟ ਗੱਲ ਬਣ ਜਾਂਦੀ ਆ। ਮਿਲਟਰੀ ਐਕਸ਼ਨ ਤੁਸੀਂ ਕਰ ਰਹੇ ਆ ਵੀ ਮਿਲਟਰੀ ਇਹ ਕਰਦੀ ਆ, ਤੇ ਉਹ ਵੀ ਬਾਕੀਆਂ ਦੇ ਉਲਟ ਉਹ ਸਾਰੀ ਸੱਭਿਅਤਾ ਖਤਮ ਕਰਨ ਵਾਲੀ ਗੱਲ ਆ। ਵੀ ਇਹ ਇੱਕ ਖਤਰਨਾਕ ਬਿਆਨ ਆ। ਇਹੋ ਜਿਹੀਆਂ ਚੀਜ਼ਾਂ ਤੋਂ ਟਰੰਪ ਹੁਣਾਂ ਨੂੰ ਗੁਰੇਜ਼ ਕਰਨਾ ਜਿਹੜਾ ਉਹ ਚਾਹੀਦਾ ਆ। ਕਈ ਵਾਰੀ ਏਦਾਂ ਲੱਗਦਾ ਵੀ ਜਿੱਦਾਂ ਜਦੋਂ ਨਿਆਣਾ ਨਹੀਂ ਕਈ ਵਾਰੀ ਰੁੱਸ ਜਾਂਦਾ, ਫਿਰ ਉਹ ਬਹੁਤ ਜ਼ਿਆਦਾ ਉੱਚੀ ਬੋਲਦਾ ਆ, ਚੀਕਾਂ ਮਾਰਦਾ ਹੈ, ਤੇ ਉਹ ਕਰਦਾ ਹੈ ਵੀ ਕਿਤੇ ਟਰੰਪ ਹੁਣੀ ਉਸ ਬੌਖਲਾਹਟ ਦੇ ਵਿੱਚੋਂ ਤਾਂ ਨਹੀਂ ਏਦਾਂ ਦੇ ਬਿਆਨ ਜਿਹੜੇ ਉਹ ਦੇਈ ਜਾ ਰਹੇ, ਤੇ ਉਹਨਾਂ ਦੇ ਐਡਵਾਈਜ਼ਰ ਨਾਲ ਉਹਨਾਂ ਨੂੰ ਕੀ ਦੱਸ ਰਹੇ ਆ, ਕੀ ਕਹਿ ਰਹੇ ਆ, ਵੀ ਇਹ ਜਾਇਜ਼ ਹੈ ਜਿਹੜੀਆਂ ਇਹ ਗੱਲਾਂ। ਕੱਲ ਨੂੰ ਉਹ ਵੀ ਫਿਰ ਇਦਾਂ ਹੀ ਕਹੀ ਜਾਣਗੇ ਜਿੱਦਾਂ ਉਹ ਨਾਰੇ ਲਾਉਂਦੇ ਆ ਡੈਥ ਟੂ ਅਮਰੀਕਾ, ਜਦੋਂ ਆਪਾਂ ਨੂੰ ਉਸ ਚੀਜ਼ ਦਾ ਮਾੜਾ ਨਹੀਂ, ਜਿਹੜੀ ਲੱਗਦਾ ਆ। ਆਪੋਜੀਸ਼ਨ ਆ, ਡੈਮੋਕ੍ਰੇਟਸ ਆ, ਉਹਨਾਂ ਨੂੰ ਓਪਨਲੀ ਬੋਲਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨਾਂ 'ਚ ਆਪਾਂ ਜਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ, ਕਿੰਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਬਿਲਕੁਲ ਰਾਈਟ ਹੈਂਡ ਮੈਨ ਸੀ, ਚਾਹੇ ਉਹ ਟੱਕਰ ਕਾਰਲਸਨ ਸੀ, ਚਾਹੇ ਜੋ ਰੋਗਨ ਸੀ, ਮਾਰਜਰੀ ਗ੍ਰੀਨ ਟੇਲਰ ਸੀ, ਮੈਗਨ ਕੈਲੀ ਆ, ਉਹ ਕੈਂਡਸ ਵੀ ਓਵਨ। ਜਿਆ ਕੈਂਡਿਸ ਓਵਨ, ਸਾਰੇ ਉਹ ਕਿਉਂਕਿ ਉਹ ਕਹਿੰਦੇ ਵੀ ਅਸੀਂ ਤਾਂ ਸਪੋਰਟੇ ਟਰੰਪ ਉਹਨਾਂ ਦਾ ਨੂੰ ਤਾਂ ਕੀਤਾ ਸੀ ਵੀ ਉਹ ਕਹਿੰਦੇ ਸੀ ਵੀ ਜਿਹੜੀ ਜੰਗਾਂ ਲੜਾਈ ਆ, ਨਹੀਂ ਲੜਨੀ। ਆਪਾਂ ਲੜਾਈ ਨਹੀਂ ਲੜਨੀ, ਵੀ ਮੈਂ ਤਾਂ ਸਮਾਂ 2 ਵੀਕਾਂ ਦੇ ਵਿੱਚ ਲੜਾਈ ਖਤਮ ਕਰਨੀ ਆ। ਪਰ ਹੁਣ ਆਪਾਂ ਇਹ ਕਿੱਧਰ ਨੂੰ ਚੱਲ ਪਏ ਹੈਗੇ ਆ। ਸੋ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਕੋਈ ਸ਼ੱਕ ਨਹੀਂ ਹੈ, ਇਰਾਨ ਦਾ ਕੋਈ ਮੁਕਾਬਲਾ ਨਹੀਂ ਅਮਰੀਕਾ ਦੇ ਨਾਲ। ਅਮਰੀਕਾ ਜਿਹੜੇ ਵੇਲੇ ਮਰਜ਼ੀ ਇਰਾਨ ਦੇ ਉੱਤੇ ਕੰਟਰੋਲ ਕਰ ਸਕਦਾ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਕੋਨਮੀ ਦੇ ਉੱਤੇ ਕਿੰਨਾ ਅਸਰ ਆ, ਇਨੋਸੈਂਟ ਲੋਕ ਮਾਰੇ ਗਏ ਉਹਨਾਂ ਦੇ ਉੱਤੇ ਅਸਰ ਆ, ਦੁਨੀਆ ਦੇ ਵਿੱਚ ਕੀ ਹੋਊਗਾ। ਕੱਲ ਨੂੰ ਚਾਈਨਾ ਵਾਲੇ ਤਾਇਵਾਨ ਤੇ ਕਰ ਲੈਂਦੇ ਆ, ਤੇ ਹੁਣ ਇੱਥੇ ਇਸ ਹਿਸਾਬ ਨਾਲ ਤਾਂ ਰਸ਼ੀਆ ਵਾਲੇ ਫਿਰ ਸਹੀ ਆ ਜੇ ਉਹ ਯੂਕਰੇਨ ਦੇ ਉੱਤੇ ਕਬਜ਼ਾ ਕਰ ਰਹੇ ਹੈਗੇ ਆ। ਸੋ ਬਾਕੀ ਦੇ ਜਿਹੜੇ ਉਹ ਮੁਲਕ ਆ, ਉਹਨਾਂ ਨੂੰ ਮੌਕਾ ਮਿਲ ਜਾਊਗਾ, ਤੇ ਅਸੀਂ ਜਿਹੜਾ ਮਾੜਾ ਬੰਦਾ ਆ ਉਹਨੂੰ ਜਿਹੜਾ ਆ ਉਹਦੇ ਤੇ ਕੰਟਰੋਲ ਕਰ ਲਈਏ। ਪਰ ਓਵਰਆਲ ਜਿਹੜੇ ਹੁਣ ਵਿਚਾਰੇ ਜਿਨ੍ਹਾਂ ਦਾ ਕੋਈ ਦੁਨੀਆ 'ਚ ਕਿਸੇ ਨਾਲ ਲੈਣਾ ਦੇਣਾ ਨਹੀਂ, ਉਹਨਾਂ ਨੂੰ ਗੈਸ ਨਹੀਂ ਮਿਲ ਰਹੀ, ਹਨਾ, ਫੂਡ ਕੁੱਕ ਕਰਨ ਲਈ ਨਹੀਂ ਜਿਹੜੀ ਗੈਸ ਮਿਲ ਰਹੀ ਹੈਗੀ। ਸੋ ਡਾਓ ਜੋਨਸ, ਐਸਪੀ ਇੰਡੈਕਸ, ਸਾਰਾ ਕੁਝ ਡਾਊਨ ਚੱਲ ਰਿਹਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਜਿਹੜਾ ਕਰੂਡ ਆਇਲ ਆ, ਉਹ 1% ਹੋਰ ਉਹਦੀ ਕੀਮਤ ਵੱਧ ਗਈ ਹੈ, $110 ਤੇ 81 ਸੈਂਟ ਪਰ ਬੈਰਲ ਹੋ ਗਈ ਹੈਗੀ ਆ। ਤੇ ਜਿਹੜਾ ਬੈਸਟ ਟੈਕਸਸ ਇੰਟਰਮੀਡੀਏਟ ਹੈਗਾ ਦਾ ਯੂਐਸ ਬੈਂਚਮਾਰਕ, ਉਹ ਵੀ 2.9% ਵੱਧ ਕੇ 115 ਤੇ ਚੱਲ ਰਿਹਾ ਆ ਅਮਰੀਕਾ ਦੇ ਵਿੱਚ। 115.70 ਤੇ ਹੋ ਗਿਆ ਹੈਗਾ। ਸੋ ਇਹਦੇ ਨਾਲ ਗੈਸ ਦੀਆਂ ਕੀਮਤਾਂ ਹੋਰ ਉੱਪਰ ਜਾ ਰਹੀਆਂ ਹੈਗੀਆਂ। ਹਜੇ ਹੁਣ ਵਾਈਸ ਪ੍ਰੈਜ਼ੀਡੈਂਟ ਜੇਡੀ ਵਾਂਸ ਉਹਨਾਂ ਨੇ ਨਵੀਂ ਵਾਰਨਿੰਗ ਦੇ ਦਿੱਤੀ ਆ। ਉਹਨਾਂ ਨੇ ਅੱਜ ਸਵੇਰੇ ਵਾਰਨਿੰਗ ਦਿੱਤੀ ਆ ਵੀ ਸਾਡੇ ਕੋਲ ਵੀ ਹੈਵ ਟੂਲਸ ਇਨ ਆਵਰ ਟੂਲ ਕਿਟ ਦੈਟ ਵੀ ਹੈਵ ਨਾਟ ਡਿਸਾਈਡਡ ਟੂ ਯੂਜ਼। ਸੋ ਜਿਹੜੇ ਟੂਲ ਕਿਟ ਦੇ ਵਿੱਚ ਟੂਲਸ ਆ, ਉਹ ਕਹਿੰਦੇ ਅਸੀਂ ਡਿਸਾਈਡ ਨਹੀਂ ਕੀਤੇ ਹਜੇ, ਉਹ ਆਪਾਂ ਯੂਜ਼ ਕਰ ਸਕਦੇ ਹੈਗੇ ਆ। ਉਹ ਹੰਗਰੀ ਗਏ ਹੋਏ ਆ। ਹੰਗਰੀ ਦੇ ਵਿੱਚ ਇੱਕ ਸਟੇਟਮੈਂਟ ਦੇ ਦੌਰਾਨ ਉਹਨਾਂ ਨੇ ਇਹ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਹੈਗਾ। ਸੋ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਵੀ ਕੋਈ ਮੁਕਾਬਲਾ ਨਹੀਂ ਹੈ ਇਰਾਨ ਦਾ, ਤੇ ਜਿੰਨੇ ਕੁ ਉਹਨਾਂ ਦੇ ਲੀਡਰ ਵੀ ਸੀ ਉਹ ਵੀ ਆਲਮੋਸਟ ਮੇਰੇ ਖਿਆਲ ਨਾਲ 70-80% ਮਾਰੇ ਜਾ ਚੁੱਕੇ ਥੋੜੇ ਹੈਗੇ ਜਿਹੇ ਆ। ਬਚੇ ਆ। ਠੀਕ ਆ, ਉਹਨਾਂ ਨੇ ਵੀ ਜਿਹੜਾ ਜ਼ੁਲਮ ਬਹੁਤ ਕੀਤਾ ਆਪਣੇ ਲੋਕਾਂ ਦੇ ਉੱਤੇ, ਸੋ ਮੋਸਟਲੀ ਲੀਡਰ ਮਾਰੇ ਜਾ ਚੁੱਕੇ ਆ। ਤੇ ਪਰ ਹੁਣ ਇਹ ਤੋਂ ਇਹ ਲੱਗ ਰਿਹਾ ਵੀ ਜਿਹੜੇ ਆਮ ਲੋਕ ਆ, ਉਹਨਾਂ ਦੇ ਉੱਤੇ ਵਿਚਾਰਿਆਂ ਤੇ ਬਹੁਤ ਵੱਡਾ ਜਿਹੜਾ ਅਸਰ ਪਊਗਾ। ਸੋ ਇਹ ਵੀ ਲੱਕੀ ਆ ਵੀ ਜਿਹੜੇ ਪਾਇਲਟ ਡਿੱਗ ਗਏ ਸੀ ਉਹਨਾਂ ਨੂੰ ਚੱਕ ਕੇ ਲਿਆਏ ਆ। ਹੁਣ ਮਾਰਜਰੀ ਗ੍ਰੀਨ ਟ੍ਰੇਲਰ ਤਾਂ ਇਹ ਵੀ ਕਹਿ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬਿਆਨ ਆ ਵੀ ਅਸੀਂ ਕਿਸੇ ਵੀ ਅਮਰੀਕਨ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ,
ਆਫ ਕੋਰਸ 160-70 ਜਹਾਜ਼ ਲਿਜਾ ਕੇ, ਹੈਲੀਕਾਪਟਰ ਲਿਜਾ ਕੇ ਪਾਇਲਟ ਚੱਕ ਲਿਆਏ ਆ। ਪਰ ਉਹ ਕਹਿੰਦੀ ਵੀ ਜਿਹੜੇ 33,000 ਵੈਟਰਨ ਹੋਮਲੈਸ ਆ ਅਮਰੀਕਾ ਦੇ ਵਿੱਚ, ਉਹ ਪਿੱਛੇ ਹੀ ਆ, ਉਹ ਅੱਗੇ ਤਾਂ ਨਹੀਂ। ਉਹਨਾਂ ਦਾ ਤੁਸੀਂ ਕੀ ਕਰ ਰਹੇ ਹੈਗੇ ਆ? ਠੀਕ ਹੈ ਕਿ ਨਹੀਂ? ਉਹਨਾਂ ਦੇ ਉੱਤੇ ਤੁਹਾਨੂੰ ਕੁਝ ਕਰਨਾ ਚਾਹੀਦਾ ਹੈਗਾ। ਸੋ ਅਮਰੀਕਾ ਵੀ ਡਿਵਾਈਡਡ ਆ ਜੰਗ ਨੂੰ ਲੈ ਕੇ। ਤੇ ਜੰਗ ਨੂੰ ਕੋਈ ਵੀ ਜਿਹੜਾ ਹੱਕ 'ਚ ਨਹੀਂ ਹੁੰਦਾ ਹੈਗਾ ਜੰਗ ਦੇ ਵਿੱਚ, ਤੇ ਇਹਦੇ ਵਿੱਚ ਇਨਸਾਨੀਅਤ ਦੀ ਜਿਹੜੀ ਘਾਣ ਆ ਉਹ ਹੁੰਦੀ ਹੈਗੀ। ਜੀ। ਕਹਿੰਦੇ ਵੀ ਟਰੰਪ ਉਹਨਾਂ ਦੀ ਇਸ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਦੇ ਅਧਿਕਾਰੀ ਦੇ ਨਾਲ ਕਈ ਪੱਤਰਕਾਰਾਂ ਨੇ ਗੱਲ ਕੀਤੀ। ਕਹਿੰਦੇ ਵੀ ਕੁਝ ਘੰਟੇ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੱਲ੍ਹ ਤਾਂ ਕਹਿ ਰਹੇ ਸੀਗੇ ਵੀ ਆਪਾਂ ਇਹ ਸੀਜ਼ਫਾਇਰ ਵਾਲੀ ਗੱਲ ਆ। ਪਾਕਿਸਤਾਨੀ ਕਹਿੰਦੇ ਵੀ ਅਸੀਂ ਹੋਪਫੁਲ ਆ ਅਜੇ ਵੀ, ਤੇ ਗੱਲਬਾਤ ਕਹਿੰਦੇ ਵੀ ਸਹੀ ਦਿਸ਼ਾ ਵੱਲ ਨੂੰ ਵੱਧ ਰਹੀ ਆ, ਜਿਹਦੇ ਨਾਲ ਡੀ-ਐਸਕੇਲੇਸ਼ਨ ਹੋ ਸਕਦੀ ਆ। ਸੋ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਹੋਣ ਦੇ ਲਈ 4 ਚੀਜ਼ਾਂ ਹੋਣੀਆਂ ਜਿਹੜੀਆਂ ਆ ਉਹ ਹੋਈਆਂ ਨੇ। ਇਜ਼ਰਾਈਲ ਵਾਲਿਆਂ ਨੇ ਜਿੱਦਾਂ ਦੱਸਿਆ ਵੀ ਇਰਾਨ ਦੀ ਰੇਲਵੇ ਦੇ ਉੱਤੇ ਵੀ ਅਟੈਕ ਕਰਤਾ। ਹੁਣ ਮਤਲਬ ਲਿਟਰਲੀ ਸਿਵਲ ਇਨਫਰਾਸਟ੍ਰਕਚਰ ਜਿਹੜਾ ਆ ਉਹ ਤਬਾਹ ਜਿਹੜਾ ਉਹ ਕੀਤਾ ਜਾ ਰਿਹਾ। ਇਜ਼ਰਾਈਲੀ ਕੌਂਸੂਲੇਟ ਜਿਹੜਾ ਸੀਗਾ ਇਸਤਾਨਬੁਲ ਦੇ ਵਿੱਚ, ਉੱਤੇ ਹਮਲਾ ਹੋ ਗਿਆ। ਸਾਊਦੀ ਜਿਹੜੀਆਂ ਤੇਲ ਦੀਆਂ ਫੈਸਿਲਿਟੀਜ਼ ਆ ਉਹਦੇ ਤੇ ਹਮਲਾ ਜਿਹੜਾ ਹੋ ਗਿਆ। ਇਹ ਟਰੰਪ ਹੁਣਾਂ ਦੀ ਜਿਹੜੀ ਪੋਸਟ ਆ ਉਹ ਪਾਉਣ ਤੋਂ ਬਾਅਦ ਦੀ ਜਿਹੜੀ ਇਹ ਗੱਲ ਹੈਗੀ ਹੈ। ਪਾਕਿਸਤਾਨੀ ਸੋਰਸ ਜਿਹੜੇ ਆ ਇੱਕ ਪੱਤਰਕਾਰ ਨੂੰ ਉਹ ਦੱਸ ਰਹੇ ਆ, ਕਹਿੰਦੇ ਵੀ ਜਿਹੜਾ ਇਰਾਨ ਦਾ IRGC ਤੇ ਜਿਹੜਾ US ਦੇ ਕੈਂਪ ਦੇ ਜਿਹੜੇ ਉਹ ਵਿਦਨ ਆ, ਕਹਿੰਦੇ ਵੀ ਉਹਨਾਂ ਨੂੰ ਕਿਸੇ ਪਾਸੋਂ ਨਹੀਂ ਲੱਗ ਰਿਹਾ ਵੀ ਜਿਹੜਾ ਪੀਸ ਆ, ਸ਼ਾਂਤੀ ਆ, ਉਹ ਉਸ ਪਾਸੇ ਵੱਲ ਨੂੰ ਜਿਹੜੀ ਗੱਲ ਆ ਹਾਲ ਦੀ ਘੜੀ ਜਿਹੜੀ ਉਹ ਵੱਧ ਸਕਦੀ ਆ। ਤੇ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਵਿੱਚ ਇਜ਼ਰਾਈਲ ਪੁਆੜੇ ਦੀ ਜੜ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਾ ਰਿਹਾ ਆ ਵੀ ਉਹ ਸ਼ਾਂਤੀ ਹੋਣ ਹੀ ਦੇਣਾ ਨਹੀਂ ਚਾਹ ਰਿਹਾ ਹੈਗਾ। ਉਧਰ UN ਦੇ ਵਿੱਚ ਇੱਕ ਰੈਜ਼ੋਲੂਸ਼ਨ ਜਿਹੜਾ ਉਹ ਲਿਆਂਦਾ ਗਿਆ, ਤੇ ਉਸ ਦੇ ਉਲਟ ਜਿਹੜਾ ਹਰਜੋਤ ਸਿੰਘ ਜੀ, ਚਾਈਨਾ ਤੇ ਰਸ਼ੀਆ ਦੋਨਾਂ ਨੇ ਆਪਣੀ ਵੀਟੋ ਦੀ ਪਾਵਰ ਜਿਹੜੀ ਸਿਕਿਉਰਿਟੀ ਕੌਂਸਲ ਦੀ ਉਹ ਵਰਤੀ ਆ। ਪਾਕਿਸਤਾਨ ਤੇ ਜਿਹੜਾ ਕੋਲੰਬੀਆ ਆ ਉਹ ਅਬਸਟੇਨ ਕਰ ਗਏ, ਉਹਨਾਂ ਨੇ ਵੋਟ ਹੀ ਜਿਹੜੀ ਉਹ ਨਹੀਂ ਪਾਈ। ਜਿਹੜੇ ਕੁੱਲ 15 ਮੈਂਬਰ ਆ ਉਹਨਾਂ ਦੇ ਵਿੱਚੋਂ 11 ਜਣਿਆਂ ਨੇ ਇਸ ਦੇ ਵਿੱਚ ਵੋਟ ਕੀਤੀ, 2 ਜਣਿਆਂ ਨੇ ਅਬਸਟੇਨ ਕੀਤਾ, ਤੇ ਪਰਮਾਨੈਂਟ ਜਿਹੜੇ ਮੈਂਬਰਸ ਨੇ ਰਸ਼ੀਆ ਤੇ ਚਾਈਨਾ, ਉਹਨਾਂ ਨੇ ਆਪਣੀ ਵੀਟੋ ਪਾਵਰ ਵਰਤ ਕੇ ਇਸ ਰੈਜ਼ੋਲੂਸ਼ਨ ਨੂੰ ਜਿਹੜਾ ਉਹ ਕਿਲ ਕਰ ਦਿੱਤਾ। ਰੈਜ਼ੋਲੂਸ਼ਨ ਦੇ ਵਿੱਚ ਆਰਟੀਕਲ 7 ਦੇ ਬਾਰੇ ਜਿਹੜੀ ਉਹ ਚਰਚਾ ਜਿਹੜੀ ਉਹ ਕੀਤੀ ਗਈ ਸੀ ਵੀ ਕਿਹਦੇ ਨਾਲ, ਕਹਿੰਦੇ ਵੀ ਜਿਹੜੇ ਮੈਂਬਰ ਸਟੇਟਸ ਆ ਉਹਨਾਂ ਆਥੋਰਾਈਜ਼ ਕਰਦਾ ਸੀਗਾ ਵੀ ਤੁਸੀਂ ਆਪਣੀ ਮਿਲਟਰੀ ਪਾਵਰ ਜਿਹੜੀ ਫੋਰਸ ਯੂਜ਼ ਕਰ ਸਕਦੇ ਆ ਸਟ੍ਰੇਟ ਆਫ ਹਾਰਮਜ਼ ਨੂੰ ਖੋਲਣ ਦੇ ਲਈ। ਰਸ਼ੀਆ ਤੇ ਚਾਈਨਾ ਕਹਿੰਦੇ ਵੀ ਟੋਟਲੀ ਇਸ ਦੇ ਅਗੇਂਸਟ ਜਿਹੜਾ ਉਹ ਸੀਗਾ। ਲੈਂਗੁਏਜ ਜਿਹੜੀ ਉਹ ਚੇਂਜ ਕੀਤੀ ਗਈ, ਪਰ ਜਿੱਦਣ ਵੋਟ ਦਾ ਵਕਤ ਸੀਗਾ ਤੇ ਉਹਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਫਿਰ ਵੀਟੋ ਜਿਹੜਾ ਉਹ ਕਰ ਦਿੱਤਾ। ਸਿਕਿਉਰਿਟੀ ਕੌਂਸਲ ਵੀ ਪੂਰੀ ਤਰ੍ਹਾਂ ਡਿਵਾਈਡਡ ਆ। 5 ਜਿਹੜੀ ਵੀਟੋ ਪਾਵਰ ਕੰਟਰੀਜ਼ ਦੇ ਵਿੱਚੋਂ 2 ਨੇ ਇਸ ਦੇ ਉਲਟ ਵੋਟ ਜਿਹੜੀ ਉਹ ਪਾਈ ਆ। ਸੋ ਕਿਤੇ ਨਾ ਕਿਤੇ ਰਸ਼ੀਆ ਤੇ ਚਾਈਨਾ ਵਾਲੇ ਇਰਾਨ ਦਾ ਸਾਥ ਅਜੇ ਵੀ ਜਿਹੜਾ ਉਹ ਦਈ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਉਹ ਦੱਸ ਰਹੇ ਆ। ਤੇ ਇਰਾਨ ਵਾਲੇ ਕਹਿੰਦੇ ਵੀ ਇੱਦਾਂ ਤੁਸੀਂ ਜਿਹੜੀ ਬਰੂਟ ਫੋਰਸ ਦੀ ਗੱਲ ਕਰ ਰਹੇ ਆ ਉਸ ਦੇ ਨਾਲ ਤੁਸੀਂ ਕਾਮਯਾਬੀ ਨਹੀਂ ਹਾਸਲ ਕਰ ਸਕੋਗੇ। ਹੁਣ ਇਦਾਂ ਕਰਨ ਦੇ ਨਾਲ ਹਰਜੋਤ ਸਿੰਘ ਜੀ, ਜਿਹੜੇ ਕੋਈ ਇਰਾਨੀਅਨ ਨੇਤੇ ਵੀ ਹੋਣਗੇ ਜਿਹੜੇ ਕਿਤੇ ਕੋਈ ਮਾੜੇ ਮੋਟੇ ਰਜੀਮ ਦੇ ਉਲਟ ਵੀ ਬੋਲਦੇ ਆ, ਉਹਨਾਂ ਦੇ ਵਿੱਚ ਵੀ ਹਮਦਰਦੀ ਨਾ ਜਾਗ ਜਾਵੇ। ਤੁਸੀਂ ਇਹ ਵੀ ਚੀਜ਼ ਨੂੰ ਜਿਹੜਾ ਤੁਹਾਨੂੰ ਨਾਲ ਦੇ ਨਾਲ ਦੇਖਣਾ ਪੈਣਾ ਵੀ ਜਿਹੜੇ ਇਰਾਨੀਅਨਸ ਖਾਸ ਕਰਕੇ ਹੋਰ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਰਹਿ ਰਹੇ ਆ, ਵੀ ਉਹ ਕਿਤੇ ਹੋਰ ਇੱਥੇ ਕੋਈ ਪੰਗੇ ਜਿਹੜੇ ਬਖੇੜੇ ਆ ਉਹ ਨਾ ਜਿਹੜੇ ਉਹ ਖੜੇ ਕਰ ਦੇਣ। ਇਵੈਂਚੁਅਲੀ ਕਿਸੇ ਨੂੰ ਤੁਸੀਂ ਕੁੱਟੀ ਜਾਓਗੇ, ਮਾਰੀ ਜਾਓਗੇ, ਤਾਂ ਉਹਨਾਂ ਨੇ ਹਮੇਸ਼ਾ ਉਲਟੀ ਰਹਿਣਾ। ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਉਲਟ ਜੋ ਇਰਾਨ ਕਰਦਾ ਰਿਹਾ ਪਿਛਲੇ ਕਈ ਦਹਾਕਿਆਂ ਤੋਂ, ਉਸ ਦੇ ਜਿਹੜੇ ਗੁੱਸੇ ਚੋਂ, ਉਸ ਦੀ ਬਦਲਾਖੋਰੀ ਦੇ ਵਿੱਚੋਂ ਹੀ ਇਹ ਸਾਰਾ ਕੁਝ ਅੱਗੇ ਵੱਧ ਰਿਹਾ। ਤੇ ਇਹ ਆਈ ਫਾਰ ਐਨ ਆਈ ਤੇ ਸਾਰੀ ਦੁਨੀਆ ਅੰਨੀ ਹੋ ਜਾਊਗੀ, ਉਹ ਵਾਲੀ ਸਿਚੁਏਸ਼ਨ ਵੱਲ ਨੂੰ ਜਿਹੜਾ ਇਸ ਟਾਈਮ ਵੱਧ ਰਹੇ ਆ। ਬਹਿਰੀਨ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ ਜਿਹੜੀ UN ਦੀ ਸਿਕਿਉਰਿਟੀ ਕੌਂਸਲ ਆ ਉਹ ਫੇਲ ਹੋਈ ਆ ਆਪਣੀ ਰਿਸਪੌਂਸਿਬਿਲਿਟੀ ਜਿਹੜੀ ਉਹ ਸਾਂਭਣ ਦੇ ਵਿੱਚ। ਕਹਿੰਦੇ ਵੀ ਜਿਹੜਾ ਰਿਗਰੈਟ ਆ ਵੀ ਜਿਹੜੇ ਰੈਜ਼ੋਲੂਸ਼ਨ ਉਹਨਾਂ ਦੇ ਮੋਹਰੇ ਲਿਆਂਦੇ ਗਏ, ਉਹਨਾਂ ਨੂੰ ਕਿਸੇ ਨੂੰ ਵੀ ਅਡਾਪਟ ਇਹਨਾਂ ਦੇ ਦੁਆਰਾ ਨਹੀਂ ਜਿਹੜਾ ਉਹ ਕੀਤਾ ਗਿਆ ਹੈਗਾ। ਤੇ ਇਹਦੇ ਵਿੱਚ ਕਹਿੰਦੇ ਵੀ ਜੇ ਕਤਰ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ। ਕਹਿੰਦੇ ਵੀ ਜੇ ਇਰਾਨ ਦੀ ਜਿਹੜੀ ਵਾਰ ਆ ਚੱਲਦੀ ਰਹਿੰਦੀ ਤੇ ਇਹਦੇ ਵਿੱਚ ਜੇਤੂ ਕੋਈ ਵੀ ਨਹੀਂ ਹੋਊਗਾ। ਮਿਡਲ ਈਸਟ ਗਲਫ ਦੇ ਮੁਲਕ ਜਿਹੜੇ ਹਰਜੋਤ ਸਿੰਘ ਜੀ, ਉਹਨਾਂ ਨੂੰ ਨਹੀਂ ਹੁਣ ਸਮਝ ਆ ਰਹੀ ਵੀ ਕਰਨਾ ਕੀ ਆ। ਉਹ ਆਪਣੀ ਸਿਕਿਉਰਿਟੀ ਖੁਦ ਕਰਨ ਦੇ ਵਿੱਚ ਕਾਮਯਾਬ ਨਹੀਂ ਹੈਗੇ, ਉਹ ਇੰਨੇ ਜੋਗੇ ਨਹੀਂ ਹੈਗੇ। ਤੇਲ ਦੇ ਉੱਤੇ ਉਹਨਾਂ ਦਾ ਸਾਰਾ ਕੁਝ ਚੱਲਦਾ ਆ, ਟੂਰਿਜ਼ਮ ਦੇ ਸਾਰਾ ਕੁਝ ਉਹਨਾਂ ਦਾ ਜਿਹੜਾ ਉਹ ਚੱਲਦਾ ਆ। ਤੇ ਜਦੋਂ ਮਿਡਲ ਈਸਟ ਦੇ ਵਿੱਚ ਇਦਾਂ ਦਾ ਪੁਆੜਾ ਪਿਆ ਹੋਵੇ ਤੇ ਨਾ ਉਧਰ ਕਿਸੇ ਨੇ ਮੂੰਹ ਕਰਨਾ, ਤੇ ਜੇ ਤੇਲ ਦੀ ਉੱਤੇ ਕੰਟਰੋਲ ਇਰਾਨ ਵਾਲਿਆਂ ਨੇ ਕਰਕੇ ਜਿਹੜਾ ਉਹ ਬਹਿ ਜਾਣਾ ਆ ਵੀ ਕੌਣ ਲੰਘੂ ਤੇ ਕੌਣ ਨਹੀਂ ਲੰਘੂ,
ਉਹਦੇ ਨਾਲ ਫਿਰ ਗਲਫ ਵਾਲੇ ਵੀ ਜਿਹੜੇ ਉਹ ਸੋਚ ਰਹੇ ਆ ਵੀ ਹੁਣ ਅਸੀਂ ਅੱਗੇ ਕੀ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਪਈ ਆ। ਉਧਰ ਇਜ਼ਰਾਈਲ ਦੀ ਆਰਮੀ ਇਹ ਦੱਸ ਰਹੀ ਆ ਵੀ ਈਰਾਨ ਦੇ ਵੱਲੋਂ ਕਈ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਦੇ ਵੱਲ ਨੂੰ ਆ ਰਹੀਆਂ ਆ। ਜਿਹੜੀਆਂ ਨਵੀਂ ਵੇਵ ਆਫ ਮਿਜ਼ਾਈਲ ਅਟੈਕਸ ਆ ਉਹ ਇਸ ਟਾਈਮ ਜਿਹੜੀਆਂ ਉਹਨਾਂ ਨੇ ਉਧਰ ਨੂੰ ਦਾਗੀਆਂ ਹੈਗੀਆਂ ਆ। ਸੋ ਈਰਾਨ ਦਾ ਜਿਹੜਾ ਪਹਿਲਾ ਵਾਈਸ ਪ੍ਰੈਜ਼ੀਡੈਂਟ ਆ ਉਹਨੇ ਇਹ ਬਿਆਨ ਦਿੱਤਾ, ਕਹਿੰਦੇ ਵੀ ਈਰਾਨ ਵਾਲੇ ਅਸੀਂ ਡਰਦੇ ਹੀ ਨਹੀਂ ਟਰੰਪ ਹੁਣਾਂ ਦੇ ਜਿਹੜੇ ਉਹ ਥ੍ਰੈਟ ਤੋਂ। ਉਹ ਸਭਿਅਤਾ ਮੁਕਾਉਣ ਵਾਲੀ ਗੱਲ ਕਰਦੇ ਆ। ਇਹ ਕਹਿੰਦੇ ਵੀ ਅਸੀਂ ਤੇਲ ਦੇ ਉੱਤੇ ਤੇ ਗੈਸ ਦੇ ਉੱਤੇ ਇੰਨਾ ਕੁ ਹਮਲੇ ਅਸੀਂ ਕਰਾਂਗੇ ਵੀ ਕਈ ਸਾਲਾਂ ਤੱਕ ਕਿਸੇ ਨੂੰ ਤੇਲ ਤੇ ਗੈਸ ਨਹੀਂ ਮਿਲਣੀ। ਸੋ ਸਿਚੁਏਸ਼ਨ ਇਜ਼ ਗੋਇੰਗ ਰੀਲੀ ਬੈਡ। ਉਤੋਂ ਸਟੇਟ ਆਫ ਹਾਰਮਜ਼ ਤੇ ਈਰਾਨ ਦੇ ਇਲਾਕੇ ਦੇ ਵਿੱਚ ਹਰਜੋਤ ਸਿੰਘ ਦੀ ਫਰਟੀਲਾਈਜ਼ਰ ਬਹੁਤ ਹੁੰਦਾ ਹੈ, ਉੱਥੋਂ ਜਿਹੜਾ ਬਹੁਤ ਲੰਘਦਾ ਆ। ਤੇ ਜੇ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ ਵੀ ਆਉਣ ਵਾਲੇ ਵਕਤ ਦੇ ਵਿੱਚ ਰੋਟੀ ਪਾਣੀ ਦਾ ਵੀ ਜਿਹੜੇ ਲਾਲੇ ਆ ਉਹ ਪੈ ਸਕਦੇ ਆ। ਸੋ ਸਟ੍ਰੇਟ ਆਫ ਹਾਰਮਜ਼ ਦਾ ਖੁੱਲ੍ਹਣਾ, ਇਹ ਲੜਾਈ ਦਾ ਬੰਦ ਹੋਣਾ ਇਵੈਂਚੁਅਲੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਜਲਦੀ ਤੋਂ ਜਲਦੀ ਹੋਵੇ ਤਾਂ ਦੁਨੀਆ ਦੇ ਲਈ ਇੱਕ ਭਲਾਈ ਵਾਲੀ ਗੱਲ ਹੋਊਗੀ। ਪਰ ਹਾਲ ਦੀ ਘੜੀ ਇਹ ਜਿਹੜੀਆਂ ਤਿੰਨੋਂ ਸ਼ਕਤੀਆਂ ਆਪਸ ਦੇ ਵਿੱਚ ਕੋਈ ਗੱਲਬਾਤ ਕਰਨ ਨੂੰ ਰਾਜ਼ੀ ਨਜ਼ਰ ਨਹੀਂ ਆ ਰਹੀਆਂ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਲੇਟੈਸਟ ਇਹ ਆ ਰਿਹਾ ਵੀ ਯੂਐਸ ਨੇ ਖਰਗ ਆਈਲੈਂਡ ਨੂੰ ਹਿੱਟ ਕੀਤਾ ਹੈਗਾ ਆ। ਇਹ ਜੋ NBC CNN ਇਹ ਸਾਰੇ ਰਿਪੋਰਟ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਵੱਡਾ ਯੂਐਸ ਦਾ ਅਟੈਕ ਹੋਊਗਾ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ, ਤੇ ਜੇ 8 ਵਜੇ ਤਾਈਂ ਜਿਹੜਾ ਈਸਟਰਨ ਸਟੈਂਡਰਡ ਟਾਈਮ ਆ ਉਹ ਐਗਰੀਮੈਂਟ ਨੂੰ ਮੰਨਦੇ ਨਹੀਂ ਹੈਗੇ। ਸੋ ਖਰਗ ਆਈਲੈਂਡ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਮੇਨ ਤੇਲ ਵਾਲਾ ਵੱਡਾ ਤੇਲ ਦਾ ਐਕਸਪੋਰਟ ਹੱਬ ਹੈਗਾ ਆ। ਪਰ ਈਰਾਨ ਵਾਲੇ ਜਿਹੜੇ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਆ ਉਹ ਕਹਿੰਦੇ ਵੀ ਅਸੀਂ ਕੋਈ ਕੇਅਰ ਨਹੀਂ ਕਰਦੇ ਹੈਗੇ, ਅਸੀਂ ਜਿਹੜਾ ਆ ਇਸ ਨੈਗੋਸ਼ੀਏਸ਼ਨ ਨੂੰ ਨਹੀਂ ਮੰਨਦੇ ਹੈਗੇ। ਸੋ ਫਾਰ 3400 ਲੋਕਾਂ ਦੀ ਮੌਤ ਹੋ ਚੁੱਕੀ ਆ ਮਿਡਲ ਈਸਟ ਦੇ ਵਿੱਚ, 1400 ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ, 23 ਇਜ਼ਰਾਈਲ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਯੂਐਸ ਦੇ ਜਿਹੜੇ ਬੇਸਿਸ ਆ ਉਹਨਾਂ ਦੇ ਉੱਤੇ ਵੀ ਜਿਹੜੇ ਹਮਲੇ ਹੋਏ ਹੈਗੇ ਆ। 3400 ਦੇ ਕਰੀਬ ਜਿਹੜੇ ਆ ਈਰਾਨ ਦੇ ਵਿੱਚ ਲੋਕ ਮਾਰੇ ਗਏ, ਜਿਨ੍ਹਾਂ ਚੋਂ 1600 ਦੇ ਕਰੀਬ ਜਿਹੜੇ ਸਿਵਲੀਅਨ ਹੈਗੇ ਆ। ਸੋ ਟਰੰਪ ਉਹਨਾਂ ਦੀ ਹੁਣੇ ਇੱਕ ਟਵੀਟ ਆ ਰਹੀ ਆ, ਉਹਨਾਂ ਨੇ ਕਿਹਾ ਫੌਕਸ ਦੇ ਨਾਲ ਗੱਲ ਕਰਦੇ ਹੋਏ ਇਹ ਕਿਹਾ ਆ ਵੀ ਬ੍ਰੈਟ ਵੀਅਰ ਜੋ ਫੌਕਸ ਨਿਊਜ਼ ਦੇ ਹੈਗੇ ਆ ਵੀ 8 PM ਇਜ਼ ਹੈਪਨਿੰਗ, ਤੇ ਕਹਿੰਦੇ ਐਜ਼ ਆਫ ਨਾਓ ਤੇ 8 ਵਜੇ ਇਹ ਅਟੈਕ ਹੋਊਗਾ ਹੀ ਹੋਊਗਾ। ਸੋ ਯੂਐਸ ਦੀ ਜਿਹੜੀ ਐਮਬੈਸੀ ਆ ਬਹਿਰੀਨ ਦੇ ਵਿੱਚ, ਉਹਨਾਂ ਨੇ ਸਾਰੇ ਅਮਰੀਕਨਸ ਨੂੰ ਇਹ ਕਿਹਾ ਵੀ ਸ਼ੈਲਟਰ ਇਨ ਪਲੇਸ ਕਰ ਲਓ। ਸੋ ਉਹਨਾਂ ਨੂੰ ਖਤਰਾ ਆ ਵੀ ਬਹਿਰੀਨ ਦੇ ਉੱਤੇ ਈਰਾਨ ਵਾਲੇ ਜਿਹੜੇ ਆ ਅਟੈਕ ਕਰ ਸਕਦੇ ਹੈਗੇ ਆ। ਸੋ ਮਿਡਲ ਈਸਟ ਦੇ ਵਿੱਚ ਜਿੱਥੇ ਕਿਤੇ ਵੀ ਅਮਰੀਕਨ ਰਹਿੰਦੇ ਆ ਮੋਸਟਲੀ ਉਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਗਿਆ ਆ ਵੀ ਜਾਂ ਤਾਂ ਨਿਕਲ ਜਾਓ ਜਾਂ ਸ਼ੈਲਟਰ ਇਨ ਪਲੇਸ ਕਰ ਲਓ। ਹੋਰ ਇੰਡੀਆ ਦੇ ਵੀ ਲੱਖਾਂ ਦੇ ਹਿਸਾਬ ਨਾਲ ਲੋਕ ਵਾਪਸ ਉੱਥੋਂ ਜਾ ਚੁੱਕੇ ਆ ਮਿਡਲ ਈਸਟ ਦੇ ਬਹੁਤ ਸਾਰੇ ਮੁਲਕਾਂ ਤੋਂ। ਤਹਿਰਾਨ ਦੇ ਵਿੱਚ ਇੱਕ ਮਾਰਕੀਟ ਤੇ ਅਟੈਕ ਹੋਇਆ ਜਿਹਦੇ ਨਾਲ 3 ਸਿਵਲੀਅਨ ਦੀ ਮੌਤ ਹੋਈ ਹੈਗੀ ਆ। ਓਵਰਆਲ ਯੂਐਸ ਦੇ ਵਿੱਚ ਗੈਸ ਪ੍ਰਾਈਸ ਅੱਜ ਹੋਰ ਚੜ ਗਈ ਆ, $4.14 ਜਿਹੜੀ ਐਵਰੇਜ ਯੂਐਸ ਦੇ ਵਿੱਚ ਆ, ਜਦਕਿ ਸਾਡੀ ਸਟੇਟ ਕੈਲੀਫੋਰਨੀਆ ਦੇ ਵਿੱਚ $6 ਦੇ ਕਰੀਬ ਸੀਗੀ। 2 ਨੈਸ਼ਨਲ ਫ੍ਰੈਂਚ ਨੈਸ਼ਨਲ ਈਰਾਨ ਦੇ ਵਿੱਚ ਫੜੇ ਹੋਏ ਸੀ, ਉਹਨਾਂ ਨੂੰ ਜਿਹੜਾ ਫ੍ਰੀ ਕਰ ਦਿੱਤਾ ਗਿਆ ਹੈਗਾ ਆ। ਇਹ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਮੈਨੂਅਲ ਮੈਕਰਨ ਵੀ ਬਿਹਾਈਂਡ ਦਾ ਸੀਨ ਈਰਾਨ ਵਾਲਿਆਂ ਦੇ ਨਾਲ ਸਿੱਧੀ ਗੱਲਬਾਤ ਕਰ ਰਿਹਾ ਹੈਗਾ ਆ। ਹਿਊਮਨ ਚੇਨ ਦੀ ਆਪਾਂ ਆਲਰੇਡੀ ਗੱਲ ਤੁਹਾਡੇ ਨਾਲ ਸਾਂਝੀ ਕਰੇ ਲਈ ਆ ਵੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਜੋ ਵੀ ਹੈਗੇ ਆ ਜਿੱਥੇ ਅਮਰੀਕਾ ਟਾਰਗੇਟ ਕਰਨਾ ਚਾਹੁੰਦਾ ਹੈਗਾ ਆ ਪਾਵਰ ਹਬਸ ਜੋ ਆ ਉਹਨਾਂ ਦੇ ਆਲੇ ਦੁਆਲੇ ਉਹਨਾਂ ਨੇ ਹਿਊਮਨ ਚੇਨ ਕੀਤੀਆਂ ਹੋਈਆਂ ਹੈਗੀਆਂ ਆ। ਇਸਤਾਨਬੁਲ 'ਚ ਇਜ਼ਰਾਈਲ ਵਾਲਿਆਂ ਦੀ ਐਮਬੈਸੀ ਦੇ ਉੱਤੇ ਅਟੈਕ ਹੋਇਆ ਹੈਗਾ ਆ, ਤੇ ਕਹਿੰਦੇ ਵੀ ਬੈਂਸ ਇੰਨਾ ਬਿਜ਼ੀ ਆ ਵੀ ਇੱਕ ਜਗ੍ਹਾ ਪ੍ਰੈਸ ਕਾਨਫਰੰਸ ਹੋ ਰਹੀ ਸੀ, ਉਹਦੇ ਵਿੱਚ ਹੀ ਉਹਨੂੰ ਜਿਹੜਾ ਵਿਟਕੌਫ ਦਾ ਜਿਹੜਾ ਟੈਕਸਟ ਮੈਸੇਜ ਆਇਆ ਹੈਗਾ, ਤੇ ਉਸ ਮੈਸੇਜ ਨੂੰ ਉਸ ਨੇ ਜਿਹੜਾ ਰਾਈਟ ਵੇ ਜਿਹੜਾ ਦੇਖਣਾ ਸ਼ੁਰੂ ਕਰ ਦਿੱਤਾ ਹੈਗਾ ਆ। ਟਰੰਪ ਹੁਣੀ ਕਹਿੰਦੇ ਵੀ ਓਪਨਲੀ ਥ੍ਰੈਟ ਕਰ ਰਹੇ ਆ ਵੀ ਕੈਰੀ ਆਊਟ ਵਾਰ ਕ੍ਰਾਈਮਸ। ਇਹ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਐਕਸਪਰਟਸ ਹੈਗੇ ਆ ਉਹ ਇਹ ਕਹਿ ਰਹੇ ਹੈਗੇ ਆ, ਕਹਿੰਦੇ ਵੀ ਹਿਊਮਨ ਰਾਈਟ ਵਾਚ ਵਾਲੇ ਇਹ ਕਹਿ ਰਹੇ ਆ ਵੀ ਇਹ ਜਿਹੜੀ ਥ੍ਰੈਟ ਤੁਸੀਂ ਦੇ ਰਹੇ ਆ ਇਹ ਸਹੀ ਨਹੀਂ ਹੈਗੀ, ਵਾਰ ਕ੍ਰਾਈਮ ਹੈਗੀ ਆ। ਜਿਹੜੇ ਵਾਈਸ ਪ੍ਰੈਜ਼ੀਡੈਂਟ ਬੈਂਸ ਆ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਈਰਾਨ ਦੀ ਜੰਗ ਬਹੁਤ ਛੇਤੀ ਹੀ ਖਤਮ ਹੋ ਜਾਊਗੀ। ਕਹਿੰਦੇ ਵੀ ਕਿੱਦਾਂ ਖਤਮ ਹੋਊਗੀ, ਇਹ ਇਰਾਨੀਅਨ ਲੋਕਾਂ ਦੇ ਉੱਤੇ ਜਾਂ ਇਰਾਨੀਅਨ ਸਰਕਾਰ ਦੇ ਉੱਤੇ ਜਿਹੜਾ ਡਿਪੈਂਡ ਕਰਦਾ ਹੈਗਾ। ਜੀ ਬਿਲਕੁਲ। ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ
ਅਪਡੇਟ ਅਮਰੀਕਾ ਦੇ ਵਿੱਚ ਜਾਰੀ ਰਹੇਗਾ। ਸਦਰਨ ਕੈਲੀਫੋਰਨੀਆ